अस्सलाम वालेकुम दोस्तों, मैं इस ਵੇਲੇ ਖੜਾ ਹਾਂ ਚੁਇੰਡਾ ਸ਼ਹਿਰ ਦੇ ਵਿੱਚ। ਮੁਹੰਮਦ ਰਫੀਕ ਸਾਹਿਬ ਸਾਡੇ ਨਾਲ ਮੌਜੂਦ ਨੇ, ਜਿਹੜੇ ਨੈਸ਼ਨਲ ਗੇਮ ਤੱਕ ਵੀ ਐਥਲੈਟਿਕ ਦੇ ਮੁਕਾਬਲੇ ਤੱਕ ਖੇਡਦੇ ਰਹੇ ਨੇ। ਪੰਜਾਬ ਲੈਵਲ ਤੇ, ਜ਼ਿਲ੍ਹਾ ਲੈਵਲ ਤੇ, ਤਹਿਸੀਲ ਲੈਵਲ ਤੇ ਇਹਨਾਂ ਨੇ ਆਪਣੀ ਜਵਾਨੀ 'ਚ ਸਿਰਫ ਸਪੋਰਟਸ ਹੀ ਕੀਤੀ ਹੈ। ਲੇਕਿਨ ਉਸ ਦੇ ਬਾਅਦ ਇਹਨਾਂ ਨੂੰ ਕੋਈ ਪ੍ਰੋਪਰ ਨੌਕਰੀ ਜਾਂ ਪ੍ਰੋਪਰ ਕੋਚਿੰਗ ਦੀ ਕੋਈ ਜੌਬ ਨਹੀਂ ਮਿਲ ਸਕੀ। ਲਿਹਾਜ਼ਾ ਇਹਨਾਂ ਨੇ ਆਪਣਾ ਫਿਰ ਇੱਕ ਸੈਲੂਨ ਪਾ ਲਿਆ, ਮਾਮ ਪਾ ਲਿਆ ਔਰ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਕਮਾ ਰਹੇ ਨੇ, ਲੋਕਾਂ ਦੀ ਸ਼ੇਵ ਕਰਕੇ ਜਾਂ ਕਟਿੰਗ ਕਰਕੇ। तो मेहनत करते हैं, मेहनत च अजमत है। लेकिन इन्हों पुछने कि क्या ये जेडे इन्नी इन्होंने मेहनत की थी, गेमां 'ਚ हिस्सा लिया, मैडल्स ले, इन्हों के घर तकरीबन कोई 20-25 ट्राफियां और मैडल्स ने। रफीक साहब मैंने थोड़ा जिहा दसो कि याद है कि किन्नी उम्र सी जो तुसीं गेम हिस्सा लेंदे सो? 16 साल की उम्र सी मेरी, ते मैनूं बड़ा शौक सी ते गरीबी हालत सी ते शौक नूं अपना बरकरार रखिया है गरीबी हालत विच। ते तुसीं कित्थों लैंदे हुंदे हो खर्चा खुर्चा उदों? खर्चा मेहनत अपना कर कुर के ਉਹਦੇ ਨਾਲ ਗੁਜ਼ਾਰਾ ਕਰੀਦਾ ਸੀ ਤੇ ਮਿਹਨਤ ਨਾਲ ਹੀ ਆਪਣਾ ਅੱਗੇ ਗਏ ਆ ਤੇ ਲੇਕਿਨ ਪਾਕਿਸਤਾਨ ਦੀ ਤਰਫ ਮੈਨੂੰ ਕੋਈ ਸਪੋਰਟ ਨਹੀਂ ਮਿਲ ਸਕੀ। ਤੇ ਤੁਸੀਂ ਘਰ ਦੇ ਵਿੱਚ ਕਿੰਨੀਆਂ ਕੋ ਟਰਾਫੀਆਂ ਮੈਡਲ ਸ਼ੈਡਲ ਪਏ ਨੇ? ਮੇਰੇ ਕੋਲ 24 ਕੁ ਆਪਣਾ ਟਰਾਫੀਆਂ ਹੈ ਤੇ ਕੋਈ ਮੈਡਲ ਵੀ ਆਪਣਾ ਕੋਈ 10 ਕੋਲ ਨੇ। ਤੇ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਕੋਈ ਪੱਕੀ ਨੌਕਰੀ ਮਿਲ ਜੇ ਤਾਂ ਕਿ ਤੁਸੀਂ ਜਿਹੜਾ ਨਾ ਘਰ ਬੈਠੇ ਤਨਖਾਹ ਵੀ ਆਏ? ਕੀਤੀ ਹੈਗੀ ਲੇਕਿਨ ਕਿਸੇ ਸਪੋਰਟ ਨਹੀਂ ਕੀਤੀ। ਐਸ ਮਾਰੇ ਦੌੜਿਆ ਭੱਜੇ ਬੜਿਆ ਲੇਕਿਨ ਸਪੋਰਟ ਨਹੀਂ ਮਿਲੀ। ਦੋਸਤੋ, ਜਿਹੜੇ ਲੋਕ ਮਿਹਨਤ ਕਰਦੇ ਨਾ, ਅਗਰ ਉਹਨਾਂ ਨੂੰ ਮਿਹਨਤ ਦਾ ਫਲ ਥੋੜਾ ਬੁਢਾਪੇ 'ਚ ਜਾ ਕੇ ਵੀ ਮਿਲਦਾ ਰਹੇ ਨਾ, ਤੇ ਉਹ ਜਵਾਨੀ 'ਚ ਜਿਹੜੀ ਉਹਨਾਂ ਮਿਹਨਤ ਕੀਤੀ ਹੁੰਦੀ ਉਹ ਭੁੱਲ ਜਾਂਦੇ ਨੇ। ਇਹਨਾਂ ਦੇ ਕੋਲ ਬਹੁਤ ਸਾਰੇ ਸਰਟੀਫਿਕੇਟਸ, ਅਖਬਾਰਾਂ ਦੇ ਇੰਟਰਵਿਊ ਔਰ ਟਰਾਫੀਆਂ, ਮੈਡਲਸ ਤਸਵੀਰਾਂ ਦੀ ਸ਼ਕਲ 'ਚ ਮੌਜੂਦ ਨੇ। ਇਹਨਾਂ ਦੇ ਘਰ ਅੱਜ ਵੀ ਇਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਟਰਾਫੀਆਂ ਨੂੰ ਸਾਫ਼ ਕਰਕੇ ਤੇ ਅਲਮਾਰੀਆਂ 'ਚ ਸਜਾ ਦਿੰਦੀ ਹੈ। ਲੇਕਿਨ ਇਹਨਾਂ ਦੀ ਬੱਚੇ ਕਿੰਨੇ ਜੇ? ਮੇਰੇ ਪਾਸ 2 ਬੇਟੇ ਨੇ ਤੇ 4 ਬੇਟੀਆਂ ਤੇ ਬੇਟੀਆਂ ਵਿਆਹੀਆਂ ਜੇ? ਹਾਂਜੀ ਸਾਰੀਆਂ ਆ ਮਾਸ਼ਾਅੱਲਾ ਚਾਰੇ ਵਿਆਹ ਛੜੀਆਂ। ਚਲੋ, ਤੇ ਲੇਕਿਨ ਇਹ ਵੇ ਕਿ ਤੁਸੀਂ ਉਂਝ ਆਪਣੇ ਜਿਹੜਾ ਤੁਸੀਂ ਗੇਮ ਕੀਤੀ ਹੈ, ਅਗਰ ਤੁਹਾਨੂੰ ਕੋਈ ਪੱਕੀ ਨੌਕਰੀ ਮਿਲ ਜਾਂਦੀ, ਹੁਣ ਤੁਹਾਡੀ ਪੈਨਸ਼ਨ ਲੱਗੀ ਹੁੰਦੀ, ਨਹੀਂ ਹੋ ਸਕਿਆ? ਨਹੀਂ, ਉਹ ਨਹੀਂ ਹੋ ਸਕਿਆ। ਤੇ ਤੁਸੀਂ ਕੀ ਅੱਜ ਨਵੀਂ ਨਸਲ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜਿਹੜੀ ਮੋਬਾਈਲਾਂ 'ਚ ਵੜੀ ਹੈ? ਮੈਂ ਤੇ ਇਹ ਉਹਨੂੰ ਆਪਣਾ ਕਹਿਣਾ ਚਾਹੁੰਦਾ, ਆਪਣਾ ਮੋਬਾਈਲਾਂ 'ਚ ਜਾਨ ਛੱਡਣ ਤੇ ਗਰਾਊਂਡਾਂ ਬਾਤ ਕਰਨ ਤੇ ਸਪੋਰਟਮੈਨ ਬਣਨ। ਮੋਬਾਈਲ ਵੇਖਿਆ ਕੋਈ ਸਪੋਰਟਮੈਨ ਨਹੀਂ ਬਣ ਸਕਦਾ। ਸਪੋਰਟਮੈਨ ਇੱਕ ਸੱਚਾ ਇਨਸਾਨ ਹੁੰਦਾ ਹੈ। ਦੋਸਤੋ, ਆਲਾ ਹੁਕਾਮ ਅੱਗੇ ਮੇਰੀ ਗੁਜ਼ਾਰਿਸ਼ ਹੈ, ਖਾਸ ਤੌਰ 'ਤੇ ਜਿਹੜੇ ਸਪੋਰਟਸ ਬੋਰਡ ਦੇ ਅਹੁਦੇਦਾਰਾਂ ਨੇ, ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਆਪਣੀ ਜਵਾਨੀ ਦੀ ਜਿਹੜੀ ਨਾ ਉਹ ਸਪੋਰਟਸ 'ਚ ਲਾ ਛੜੀ, ਤੇ ਇਸ ਉਮਰ 'ਚ ਆ ਕੇ ਫਿਰ ਹੁਣ ਦੇਖੋ ਨਾ, ਉਹ ਰਿਟਾਇਰਮੈਂਟ ਦੀ ਉਹਦੀ ਉਮਰ ਹੈ, ਲੇਕਿਨ ਉਹ ਅੱਜ ਵੀ ਮਿਹਨਤ ਕਰ ਰਹੇ ਨੇ, ਜਿਹਦੇ ਤੇ ਇਹਨਾਂ ਨੂੰ ਵੀ ਫਖਰ ਹੈ, ਸਾਨੂੰ ਵੀ ਫਖਰ ਹੈ ਕਿ ਕਿਸੇ ਅੱਗੇ ਹੱਥ ਫੈਲਾਉਣ ਦੀ ਬਜਾਏ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। हाँ जी, कार छड़िया में जो एक फोटो शूट है पाल ਤੁਸੀਂ ਸਾਡੇ ਵੀਰ ਹੋ। ਮੈਂ ਸੈਟਿੰਗ ਕਰ ਰਹਾ ਹਾਂ ਲਾਂਗਲੇ ਸੇ। ਮੈਂ ਕਿਹੜੇ ਲੈਵਲ ਤੇ ਗਈ ਪਰ ਯਾਰ ਮੇਰੀ ਵੀ ਇੱਕ ਯਾਰ ਮੈਨੂੰ ਕਿਤੇ ਨੌਕਰੀ ਨਹੀਂ ਤੇ ਡੱਬਦੀ। ਮੈਂ ਫੌਜੀ ਵੀ ਹਾਂ, ਫੌਜੀ ਤੇ ਨੌਕਰੀ ਦਾ ਰਿਟਾਇਰ ਜਿਹੜਾ ਗੱਲ ਸੀ ਨਹੀਂ ਪੱਕਾ। ਹਾਂ, ਬੜੀ ਥੋੜੀ ਦੇਰ ਕੀਤੀ ਮੈਂ ਤੇ ਮਾਰੋ ਮੈਂ ਛੱਡ ਮੇਰੀ ਰਾਤ ਇਸ ਤੇ ਫਿਰ ਵੈਜ ਨਾ ਕਰੋ, ਐਂਡ ਕੋਈ ਫਾਇਦਾ ਨਹੀਂ। ਹਾਂ।